ਵੇਖੀ ਜਾਂਦੇ ਮੈਂ ਤਾਂ ਚਰਚਾ ਮੈਂ ਥੱਲੇ ਵੇਖੀ ਜਾਂਦਾ ਜੀ, ਥੱਲੇ ਬੈਠਾ ਵੇਖੀ ਜਾਂਦਾ ਜੀ। ਸਾਨੂੰ ਤਾਂ ਜੀ ਕੁਛ ਲੱਗਿਆ, ਪ੍ਰਸ਼ਾਸਨ ਮਗਰ ਤਾਂ ਬਹੁਤ ਜ਼ਿਆਦਾ ਲੱਗਿਆ। ਜਿਹੜਾ ਸਾਡਾ ਪ੍ਰਸ਼ਾਸਨ ਆ ਥੋੜ੍ਹਾ ਜਿਹਾ ਹੋਰ ਹਿਸਾਬ ਦਾ, ਇੱਥੋਂ ਦਾ ਪ੍ਰਸ਼ਾਸਨ ਬਹੁਤ ਚੰਗਾ। ਮੀਆਂ ਆਸਿਫ ਅਲੀ ਜਨਮ ਅਸਥਾਨ ਤੋਂ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਆ। ਤੇ ਅੱਜ ਮੈਂ ਜਨਮ ਅਸਥਾਨ, ਤੁਹਾਨੂੰ ਪਤਾ ਕਈ ਦਿਨਾਂ ਤੋਂ ਸਾਡਾ ਇੱਥੇ ਚੱਲ ਰਿਹਾ ਵਾ ਪ੍ਰੋਗਰਾਮ, ਮੇਲੇ ਦੇ ਦਿਨਾਂ 'ਚ ਆਏ ਹੋਈ ਦਾ ਇੱਥੇ, ਤੇ ਵੰਨ ਸਵੰਨੇ ਸਰਦਾਰ ਮਿਲਦੇ ਆ। ਅੱਛਾ, ਲੰਘਦੇ ਹੋ ਨਾ ਕੁਛ ਐਸੇ ਲੋਕ ਹੁੰਦੇ ਆ ਜਿਹੜੇ ਤੁਹਾਨੂੰ ਆਪਣੇ ਵੱਲ ਖਿੱਚ ਲੈਂਦੇ ਆ, ਦੂਰੋਂ ਦਿਸ ਪੈਂਦੇ ਆ, ਪ੍ਰੋਮੀਨੈਂਟ ਹੋ ਜਾਂਦੇ ਆ। ਤੇ ਇਦਾਂ ਦਾ ਹੀ ਇੱਕ ਸਰਦਾਰ ਮੈਨੂੰ ਦਿਸਿਆ, ਪਰ ਇਹ ਉਹਨਾਂ ਪਿੱਛੋਂ ਹੀ ਦਿਸ ਰਿਹਾ ਸੀ, ਬੜਾ ਉੱਚਾ ਲੰਮਾ ਸਰਦਾਰ ਜੀ। ਤੇ ਮੈਂ ਇਹਨਾਂ ਨੂੰ ਦੇਖਿਆ ਤੇ ਮੈਂ ਕਿਹਾ ਚਲੋ ਇਹਨਾਂ ਨੂੰ ਮਿਲਣਾ ਚਾਹੀਦਾ। ਇਹਨਾਂ ਦੇ ਨੇੜੇ ਆਇਆ ਤੇ ਇਹਨਾਂ ਦੇ ਨਾਲ ਦਾ ਬੇਲੀ ਜਿਹੜਾ ਇਹਨਾਂ ਦੇ ਨਾਲ ਆਇਆ ਹੋਇਆ ਸੀ, ਆਹ ਦੇਖੋ ਦੋਵੇਂ ਜਣੇ ਮੈਂ ਨਾ ਕਿ ਦੇਖੋ ਜੀ ਬੜੇ ਸੋਹਣੇ ਗਰੁੱਪ ਇੱਕ ਜਾ ਰਿਹਾ ਵਾ ਬਾਬਿਆਂ ਦਾ, ਇਹਨਾਂ ਨੂੰ ਮਿਲੀਏ। ਕੀ ਨਾਂ ਤੁਹਾਡਾ? ਇਕਬਾਲ ਸਿੰਘ ਜੀ। ਇਕਬਾਲ ਸਿੰਘ। ਕਿੱਥੋਂ ਆਏ ਹੋ? ਮੁਕਤਸਰ ਜ਼ਿਲ੍ਹੇ ਤੋਂ ਜੀ। ਮੁਕਤਸਰ ਤੋਂ। ਹਾਂ, ਕੁੜੀ ਸ਼ੰਕਰ ਪਿੰਡ। ਪਹਿਲੇ ਵੀ ਕਦੀ ਆਏ ਹੋ? ਹਾਂ, ਪਹਿਲਾਂ ਵੀ ਆਇਆ ਸੀ ਜੀ। ਅੱਛਾ, ਪਹਿਲੇ ਕਦੋਂ ਆਏ ਸੀ? ਪਹਿਲਾਂ ਵਿਸਾਖੀ ਵੇਲੇ ਆਇਆ ਸੀ ਜੀ। ਅੱਛਾ, ਕਿੰਨੀ ਵਾਰੀ ਆ ਚੁੱਕੇ ਹੋ ਪਹਿਲੇ? ਆ ਦੂਜੀ ਵਾਰ ਆਇਆ ਜੀ। ਅੱਛਾ, ਦੂਜੀ ਵਾਰੀ ਆਏ ਹੋ। ਤੇ ਇਹ ਦੱਸੋ ਕਿ ਤੁਹਾਨੂੰ ਇੱਥੇ ਆ ਕੇ ਪਹਿਲੇ ਤੇ ਕਿਹਦਾ ਲੱਗਿਆ? ਬਹੁਤ ਵਧੀਆ ਜੀ, ਬਹੁਤ ਨਜ਼ਾਰਾ ਆਇਆ ਜੀ। ਅੱਛਾ, ਹਾਂ, ਇੱਥੇ ਦੇ ਜਿਹੜੇ ਲੋਕ ਆ ਤੁਹਾਨੂੰ ਉਹ ਕਿਵੇਂ ਲੱਗੇ? ਨਹੀਂ ਬਹੁਤ ਸੇਵਾ ਕਰਦੇ ਆ, ਜੋ ਵੀ ਬਹੁਤ ਸੇਵਾ ਕਰਦੇ ਆ, ਮਾਣ ਤਾਣ ਬਹੁਤ ਕਰਦੇ ਆ। ਅੱਛਾ, ਤੇ ਬਾਕੀ ਇਹ ਦੱਸੋ ਕਿ ਤੁਹਾਨੂੰ ਆਪਣੇ ਲੰਮੇ ਕੱਦ ਦਾ ਕੀ ਫਾਇਦਾ ਹੁੰਦਾ ਇੱਥੇ? ਨਗਰ ਕੀਰਤਨ ਸਾਰਾ ਕੁਝ ਦੂਰੋਂ ਦਿਸ ਪੈਂਦਾ? ਹਾਂ, ਦੂਰੋਂ ਦੱਸਦਾ ਜੀ, ਮੌਜੀਆਂ ਬਣਾਈ ਦੀਆਂ ਸਾਰੇ ਵੇਖਦੇ ਆ ਮੈਨੂੰ ਵੀ ਠੀਕ ਆ। ਲਓ ਜੀ। ਤੁਹਾਡਾ ਕੀ ਨਾਂ ਜੀ? ਹਰਬੰਸ ਸਿੰਘ ਖਾਲਸਾ ਜੀ। ਕੀ ਨਾਂ? ਹਰਬੰਸ ਸਿੰਘ ਖਾਲਸਾ। ਤੁਸੀਂ ਕਿੱਥੋਂ ਆਏ ਹੋ? ਅਸੀਂ ਮੁਕਤਸਰ ਸਾਹਿਬ ਤੋਂ। ਅੱਛਾ ਅੱਛਾ, ਤੁਸੀਂ ਦੋਵੇਂ ਜਣੇ, ਮੈਂ ਉਹ ਤੇ ਦੇਖ ਲਿਆ ਸੀ, ਆਏ ਵੀ ਇਕੱਠੇ ਹੋ, ਹੈਗੇ ਵੀ ਦੋਸਤੋ। ਤੇ ਇਹ ਵੈਸੇ ਇੱਕ ਜੋੜੀ ਹੈ ਜਿਹੜੀ, ਇੱਕ ਉੱਚੀ ਤੇ ਇੱਕ ਨੀਵੀਂ, ਇਹ ਕੈਸੀ ਹੈ, ਕਦੋਂ ਦੀ ਬਣੀ ਹੋਈ ਹੈ? ਇਹਨੂੰ ਹੋ ਗਏ ਜੇ 5-6 ਸਾਲ ਹੋ ਗਏ। ਹਾਂਜੀ, ਅਸੀਂ ਸੇਵਾਦਾਰ ਰਹਿੰਦੇ ਆ, ਮਤਲਬ ਗੁਰੂ ਘਰ ਦੇ ਵਿੱਚ। ਇਹਨਾਂ ਦੇ ਪਿੰਡ ਰਹੇ ਆ ਮੈਂ ਤਾਂ ਕਰਕੇ। ਹਾਂਜੀ, ਤੇ ਉਹ ਉਸ ਤਰ੍ਹਾਂ ਕਰਕੇ ਫਿਰ ਇਹਨਾਂ ਨੇ ਮੈਂ ਹੀ ਲਿਆਇਆ, ਮਤਲਬ ਵੀ ਪਾਸਪੋਰਟ ਬਣਵਾ ਕੇ ਕਰਕੇ। ਹਾਂ, ਇਹ ਸੰਗਤ ਨੂੰ ਮੈਂ ਕਿਹਾ ਦਰਸ਼ਨ ਮੇਲਾ ਕਰਾਈਏ। ਇਹ ਦੇਖੋ ਜੀ, ਇਹ ਗੇ ਬੜਾ ਚੰਗਾ ਲੱਗਦਾ ਮੈਨੂੰ। ਨਾਲ ਚਲੋ ਖੜੇ। ਤੁਹਾਡਾ ਕੀ ਨਾਂ ਜੀ? ਸੁਖਦੇਵ ਸਿੰਘ ਆ ਜੀ। ਤੁਸੀਂ ਕਿੱਥੋਂ ਆਏ ਹੋ? ਉਥੋਂ ਮੁਕਤਸਰ ਤੋਂ ਹੀ ਅਸੀਂ ਆਏ ਹਾਂ ਜੀ। ਅੱਛਾ, ਤੁਸੀਂ ਵੀ ਮੁਕਤਸਰ ਚ ਨਾਲ? ਹਾਂਜੀ, ਨਾਲ ਹੀ ਆਏ ਨੇ। ਇੱਥੇ ਦੇ ਪੰਜਾਬੀ ਜਿਹੜੇ ਤੁਹਾਨੂੰ ਕਿਵੇਂ ਲੱਗੇ? ਉਹਨਾਂ ਪੰਜਾਬੀਆਂ ਨਾਲ ਕੋਈ ਫਰਕ ਲੱਗਿਆ? ਸਾਨੂੰ ਤਾਂ ਜੀ ਕੁਛ ਲੱਗਿਆ, ਪ੍ਰਸ਼ਾਸਨ ਮਗਰ ਤਾਂ ਬਹੁਤ ਜ਼ਿਆਦਾ ਲੱਗਿਆ। ਜਿਹੜਾ ਸਾਡਾ ਪ੍ਰਸ਼ਾਸਨ ਆ ਥੋੜ੍ਹਾ ਜਿਹਾ ਹੋਰ ਹਿਸਾਬ ਦਾ, ਇੱਥੋਂ ਦਾ ਪ੍ਰਸ਼ਾਸਨ ਬਹੁਤ ਚੰਗਾ, ਸਾਨੂੰ ਬਹੁਤ ਚੰਗਾ ਲੱਗਿਆ। ਹਾਂਜੀ, ਇਹਨਾਂ ਨੂੰ ਤੇ ਬੜਾ ਚੰਗਾ ਲੱਗਿਆ। ਮੈਨੂੰ ਵੀ ਇਹ ਸਰਦਾਰ ਦੇਖ ਕੇ ਬੜਾ ਚੰਗਾ ਲੱਗਿਆ। ਮੈਂ ਕਿਹਾ ਚਲੋ ਮਿਲੇ। ਸਾਡੇ ਵੀ ਕਾਲਮ ਚੰਨਾ ਹੁੰਦਾ ਸੀ ਪਾਕਿਸਤਾਨ 'ਚ ਨਾ, ਉਹਦਾ ਵੀ ਕੱਦ ਕੋਈ 7 ਫੁੱਟ ਤੇ 2 ਇੰਚ ਸੀ। ਤੇ ਇਹ ਜ਼ਾਹਿਰੀ ਗੱਲ ਆ, ਹਰ ਬੰਦੇ ਦਾ ਹੁੰਦਾ ਸਟਾਈਲ। ਇੱਕ ਬਾਅਦ 'ਚ ਮੁਹੰਮਦ ਇਰਫਾਨ ਬਾਲਰ ਵੀ ਆਇਆ ਸੀ, ਉਹ ਵੀ ਵਾਵਾ ਲੰਮਾ ਸੀ। ਬਹਰਹਾਲ ਜੀ, ਸਰਦਾਰ ਜੀ ਕੁਝ ਖੇਲਦੇ ਵੀ ਹੋ ਤੁਸੀਂ? ਨਹੀਂ, ਖੇਡਦੇ ਖੁੱਡਦੇ ਕੋਈ ਮਸ਼ੀਨਰੀ ਚਲਾਉਣੇ ਅੱਜ ਤਾਂ। ਅੱਛਾ, ਕਬੱਡੀ ਕਬੱਡੀ ਨਹੀਂ ਖੇਲਦੇ? ਨਹੀਂ ਜੀ, ਉਹ ਨਹੀਂ, ਅਜੇ ਤਾਂ ਡਰਾਈਵਰੀ ਕਰਦੇ ਜਾਂ ਮਸ਼ੀਨਰੀ। ਚਲੋ ਜੀ, ਬਹਰਹਾਲ ਇਹ ਮਿਲੇ ਸਰਦਾਰ ਸਾਨੂੰ। ਇੱਥੇ ਜਿਹੜਾ ਵੀ ਹੁੰਦਾ ਵਾ ਕਿ ਇੱਕ ਵਾਰੀ ਤਾਂ ਖੁਸ਼ ਹੋ ਜਾਂਦਾ ਵਾ ਕਿ ਇੱਥੇ ਆਪਣੇ ਲੋਕਾਂ 'ਚ ਕਿਉਂਕਿ ਆ ਚੁੱਕਿਆ ਹੁੰਦਾ ਵਾ। ਤੇ ਮੈਂ ਦੂਰੋਂ ਦਿਸ ਪੈਂਦਾ ਲੋਕਾਂ ਨੂੰ। ਦੂਜਾ ਨਗਰ ਕੀਰਤਨ 'ਚ ਵੀ ਉੱਦਾਂ ਵੀ ਹਰ ਪਾਸੇ ਵੀ ਹਰ ਸ਼ੈ ਮੈਨੂੰ ਵੀ ਦੂਰੋਂ ਦਿਸ ਪੈਂਦੀ, ਮੈਨੂੰ ਅੱਗੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਇਹ ਸਾਰੇ ਵੇਖੀ ਜਾਂਦੇ ਮੈਂ ਤਾਂ ਚਰਚਾ ਮੈਂ ਥੱਲੇ ਵੇਖੀ ਜਾਂਦਾ ਜੀ, ਥੱਲੇ ਬੈਠਾ ਵੇਖੀ ਜਾਂਦਾ ਜੀ। ਬੜਾ ਦੱਸੋ ਕੀ ਕਹਿੰਦੇ? ਮੈਂ ਤਾਂ ਦੂਰੋਂ ਦੇਖਣਾ ਪੈਂਦਾ, ਥੱਲੇ ਇਹ ਲੋਕ ਤਾਂ ਚੜ੍ਹਦੇ ਆ। ਗੱਲ ਸਹੀ ਆ ਉਹਨਾਂ ਦੀ। ਉਹਨਾਂ ਨੇ ਅਖੀਰ ਤੇ ਕੀਤੀ, ਕਹਿੰਦੇ ਲੋਕਾਂ ਨੂੰ ਤਾਂ ਚੜ੍ਹ ਕੇ ਦੇਖਣਾ ਪੈਂਦਾ, ਮੈਨੂੰ ਦੂਰੋਂ ਦਿਸ ਪੈਂਦਾ। That we have been granted visa by the government of Pakistan, and we are sincerely thankful to ਤੁਹਾਡੇ ਵਜ਼ੀਰ ਆਜ਼ਮ ਮਿਸਟਰ ਇਮਰਾਨ ਖਾਨ ਐਂਡ ਜਿਹੜੇ ਉਹਨਾਂ ਦੇ ਪ੍ਰਬੰਧ ਸੀਗੇ, ਸਪੈਸ਼ਲੀ ਸਿਕਿਉਰਿਟੀ ਵਾਈਜ਼ ਤੇ ਰਹਿਣ ਦਾ, ਖਾਣ ਪੀਣ ਦਾ ਸਾਡਾ ਬਹੁਤ ਖਿਆਲ ਰੱਖਿਆ ਗਿਆ। ਐਂਡ ਵੀ ਆਰ ਵੈਰੀ ਹੈਪੀ ਐਂਡ ਵੀ ਵੁੱਡ ਲਾਈਕ ਟੂ ਕਮ ਅਗੇਨ ਐਂਡ ਅਗੇਨ ਟੂ ਦਿਸ ਕੰਟਰੀ ਐਜ਼ ਆਰ forefathers are still, I personally believe that they ਉਹਨਾਂ ਦੀਆਂ ਜਿਹੜੀਆਂ ਰੂਹਾਂ ਹੈ, their spirits are still here in the air of Pakistan. But you will suggest to the people, those are who are wanted to come in here and I would like actually the thing is that this, after coming to a country, a person comes to know what actually the conditions are, because what we see in the media, as you all belong to media, you can also relate that sometimes the actual reality of the state is different than what is presented to us on the television. But as we've now being here, like I have visited here personally,